Viewers, welcome back in our program. जी डाक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਦੇਖੋ ਪਿਛਲੇ ਦਿਨੀ ਅਸੀਂ ਉਸ ਸੈਮੀਨਾਰ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਕਿ ਰੀਸਟੋਰਿੰਗ ਡਿਟੀਰੀਓਰੇਟਿੰਗ ਅਮਰੀਕਾ ਪਾਕ ਰਿਲੇਸ਼ਨਸ਼ਿਪ ਇਸ ਦੇ ਉੱਤੇ ਵਿਚਾਰ ਸੀ ਜੀ ਔਰ ਲਗਾਤਾਰਤਾ ਨਾਲ ਇਸ਼ੂ ਜਿਹੜਾ ਇੱਕ ਸੀਰੀਅਸ ਬਣਿਆ ਹੋਇਆ ਅਮਰੀਕਾ ਦੇ ਵਿੱਚ ਤੇ ਸ਼ਾਇਦ ਦੀ ਉਨੀ ਚਰਚਾ ਨਹੀਂ ਹੁੰਦੀ ਉਹ ਤਾਂ ਕੋਈ ਟਵੀਟ ਆ ਗਿਆ ਤਾਂ ਉਸ ਤੋਂ ਬਾਅਦ ਹੀ ਗੱਲਬਾਤ ਹੁੰਦੀ ਹੈ ਪਰ ਭਾਰਤੀ ਮੀਡੀਆ ਨੇ ਬਿਗ ਫਸ ਇਹਦੇ ਤੇ ਕ੍ਰੀਏਟ ਕੀਤੀ ਹੋਈ ਹੈ ਔਰ ਅਫਗਾਨਿਸਤਾਨ 'ਚ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਉੱਥੇ ਬੈਠਾ ਅੱਜ ਸੀ ਜੀ ਉਹਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਵੇਲੇ ਫੋਨ ਕੱਟ ਦਿੱਤਾ ਤੇ ਮੋਦੀ ਨੂੰ ਮਿਲਿਆ ਔਰ ਮੋਦੀ ਨੂੰ ਉਹਨੇ ਕਿਹਾ ਵੀ ਤੂੰ ਸਾਡਾ ਸੱਚਾ ਦੋਸਤ ਹੈ ਔਰ ਤੂੰ ਇਹ ਹੈ ਤੇ ਉਹ ਹੈ जी ਹੁਣ ਗੱਲ ਇਹ ਹੈ ਕਿ ਵੀ ਇਹ ਠੀਕ ਹੈ ਵੀ ਕੁਝ ਚੀਜ਼ਾਂ ਮੀਡੀਆ 'ਚ ਪੜ੍ਹਦੇ ਆ ਚੰਗੀਆਂ ਲੱਗਦੀਆਂ ਕੁਝ ਚੀਜ਼ਾਂ ਜਦੋਂ ਜਿਹੜੇ ਲੋਕ ਇਹਨਾਂ ਦੇ ਥਿੰਕ ਟੈਂਕਾਂ 'ਚ ਬੈਠੇ ਨੇ ਜਿਨ੍ਹਾਂ ਨੇ ਕਦੇ ਉੱਥੇ ਜਾ ਕੇ ਨਾ ਟੈਰੇਨ ਦੇਖਿਆ ਨਾ ਉਸ ਧਰਤੀ ਤੋਂ ਵਾਕਿਫ ਨੇ ਨਾ ਲੋਕਾਂ ਦੇ ਕਰੈਕਟਰ ਤੋਂ ਵਾਕਿਫ ਨੇ ਸਿਰਫ ਜਿਸ ਕਿਸਮ ਦੀ ਸੋਚ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਜੋ ਜਾਣਕਾਰੀ ਉਸ ਦੇ ਮੁਤਾਬਕ ਉਹਨਾਂ ਦੀ ਸੋਚ ਬਣਦੀ ਹੈ ਔਰ ਇਹ ਗੱਲ ਮੈਂ ਕਾਂਗਰਸਮੈਨ ਔਰ ਜਿਹੜਾ ਸਾਰਾ ਹੀ ਉਹਨਾਂ ਦਾ ਹੋਰ ਗਰੁੱਪ ਸੀ ਉਸ ਸੈਮੀਨਾਰ ਦੇ ਵਿੱਚ ਕਹੀ ਸੀ ਕਿ ਵੀ ਟ੍ਰੈਜਡੀ ਇਹ ਹੈ ਮੈਂ ਕਿਹਾ ਕਿ ਮੈਂ ਵਾਸ਼ਿੰਗਟਨ 18 ਸਾਲ ਰੈਗੂਲਰ ਰਿਹਾ ਔਰ ਅਸੀਂ ਆਫਿਸ ਮੇਨਟੇਨ ਕਰਦੇ ਹਾਂ ਨੈਸ਼ਨਲ ਪ੍ਰੈਸ ਬਿਲਡਿੰਗ ਮੈਂ ਕਿਹਾ ਮੈਂ ਉੱਥੇ ਰਹਿੰਦਿਆਂ ਇਹ ਮਹਿਸੂਸ ਕੀਤਾ ਵੀ ਜਿਹੜੇ ਤੁਹਾਡੇ ਓਪੀਨੀਅਨ ਮੇਕਰ ਨੇ ਲਾਅ ਮੇਕਰ ਨੇ ਡਿਸੀਜਨ ਮੇਕਰ ਨੇ ਜੀ ਉਹਨਾਂ ਨੂੰ ਜਿਹੜੀ ਜਾਣਕਾਰੀ ਥਿੰਕ ਟੈਂਕਸ ਜਾਂ ਉਹਨਾਂ ਦੇ ਰਿਸਰਚਰ ਜਾਂ ਹੁਣ ਤਾਂ ਕਾਂਗਰਸਮੈਨਾਂ ਦੇ ਦਫ਼ਤਰਾਂ 'ਚ ਵੀ ਇੰਡੀਅਨ ਲੌਬੀ ਦੇ ਬੰਦੇ ਬੜੇ ਹੋਏ ਨੇ ਉਹ ਪ੍ਰੋਵਾਈਡ ਕਰਦੇ ਨੇ ਉਹ ਠੀਕ ਨਹੀਂ ਹੁੰਦੀ ਔਰ ਉਸ ਦਾ ਹੀ ਨਤੀਜਾ ਹੁੰਦਾ ਕਿ ਉਹਦੇ ਆਧਾਰ ਦੇ ਉੱਤੇ ਜਿਹੜੀ ਹੈ ਉਹ ਬਣਾਉਂਦੇ ਨੇ ਪ੍ਰੋ ਇੰਡੀਆ ਟਿਲਟ ਹੁੰਦੀ ਹੈ ਔਰ ਇੰਡੀਅਨਸ ਜਿਹੜੇ ਨੇ ਉਹ ਆਪਣਾ ਇੰਟਰਸਟ ਕਰਦੇ ਨੇ ਆਪਣਾ ਇੰਟਰਸਟ ਆਪਣੀ ਥਾਂ ਤੇ ਹੈ ਔਰ ਹਰ ਇੱਕ ਨੂੰ ਆਪਣਾ ਇੰਟਰਸਟ ਦੇਖਣਾ ਪਰ ਜਦੋਂ ਤੁਸੀਂ ਗੁੰਮਰਾਹ ਕਰੋਗੇ ਮਿਸ ਇਨਫੋਰਮੇਸ਼ਨ ਦਿਓਗੇ ਕਿੰਨੀ ਕੁ ਦੇਰ ਤੁਸੀਂ ਉਸ ਨੂੰ ਜਿਹੜਾ ਉਸ ਦੇ ਉੱਤੇ ਜਿਹੜਾ ਖੜੇ ਰਹਿ ਸਕੋ ਕਿਉਂਕਿ ਅਲਟੀਮੇਟਲੀ ਜਿਹੜੀ ਗੱਲ ਠੀਕ ਹੈ ਉਹ ਤਾਂ ਠੀਕ ਹੈ ਹੁਣ ਫੈਕਟ ਆਫ ਦਾ ਮੈਟਰ ਇਹ ਹੈ ਵੀ ਭਾਰਤ ਨੇ ਜਦੋਂ ਸੋਵੀਅਤ ਯੂਨੀਅਨ ਨੇ 1979 ਚ ਅਫਗਾਨਿਸਤਾਨ ਤੇ ਹਮਲਾ ਕੀਤਾ ਅਫਗਾਨਿਸਤਾਨ ਨੂੰ ਉਹਨੇ ਕੰਟਰੋਲ ਕੀਤਾ ਇੰਦਰਾ ਗਾਂਧੀ ਨੇ ਔਰ ਉਸ ਵੇਲੇ ਦੀਆਂ ਜਿਹੜੀ ਵਿਚਾਲੇ ਵੀ ਰਿਹਾ ਉਹਨਾਂ ਨੇ ਹਮਾਇਤ ਕੀਤੀ ਉਸ ਦੀ ਜੀ ਔਰ ਥਰੂ ਆਊਟ ਜਦੋਂ ਤੱਕ ਸੋਵੀਅਤ ਯੂਨੀਅਨ ਕੋਲੈਪਸ ਨਹੀਂ ਹੋਇਆ ਭਾਰਤ ਜਿਹੜਾ ਉਹ ਸੋਵੀਅਤ ਯੂਨੀਅਨ ਦੀ ਹਮਾਇਤ ਦੇ ਵਿੱਚ ਸੀ ਕਿ ਹਾਲਾਂਕਿ ਉਹਨੇ ਇੱਕ ਦੇਸ਼ ਦੀ ਸੋਵਰਨਿਟੀ ਦੀ ਉਲੰਘਣਾ ਕੀਤੀ ਉਹਨਾਂ 'ਚ ਜਾ ਕੇ ਇਸ ਤੋਂ ਪਹਿਲਾਂ ਇਹੀ ਹਾਲ ਭਾਰਤ ਦਾ ਜਦੋਂ ਸੋਵੀਅਤ ਯੂਨੀਅਨ ਨੇ ਉਹ ਚੈਕੋਸਲੋਵਾਕੀਆ ਹੋਏ ਉਹ ਹੰਗਰੀ 'ਚ ਉਹਨਾਂ ਦੀ ਨੀਤੀ ਹੋਏ ਪੋਲੈਂਡ 'ਚ ਹੋਏ ਉਸ ਦੀ ਜਿਹੜੀ ਹੈ ਚੈਕੋਸਲੋਵਾਕੀਆ ਜਦੋਂ ਟੇਕ ਓਵਰ ਕੀਤਾ ਭਾਰਤ ਉਹਨਾਂ ਦੀ ਹਮਾਇਤ 'ਚ ਪਰ ਅੱਜ ਜਦੋਂ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਜਾਂ ਕੋਈ ਹੋਰ ਕਹੇ ਜੀ ਭਾਰਤ ਸਾਡਾ ਸੱਚਾ ਦੋਸਤ ਹੈ ਇਹ ਕਿਹਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਕਿ ਜਦੋਂ ਤੁਹਾਡੇ ਲੋਕ ਸਫਰ ਕਰ ਰਹੇ ਸੀ 3 ਮਿਲੀਅਨ ਰਿਫਿਊਜੀ ਬਣ ਕੇ ਪਾਕਿਸਤਾਨ 'ਚ ਆ ਕੇ ਬੈਠੇ ਸੀ ਹੁਣ ਇੱਕ ਕ੍ਰਾਈਸਿਸ ਚੱਲ ਰਿਹਾ ਪਾਕਿਸਤਾਨ ਨੇ 2 ਮਹੀਨੇ ਐਕਸਟੈਂਡ ਕੀਤੇ ਨੇ ਵੀ ਜਿਹੜੇ ਰਿਮੇਨਿੰਗ ਰਿਫਿਊਜੀ ਨੇ ਹੁਣ ਹਾਲਾਤ ਨੇ ਹੁਣ ਤੁਸੀਂ ਵਾਪਸ ਜਾਓ ਕਿਉਂਕਿ ਕਿਤੇ ਨਾ ਕਿਤੇ ਰੋਹ ਵੀ ਹੈ ਕਿ ਵੀ ਜੇ ਅਸੀਂ 3 ਮਿਲੀਅਨ ਬੰਦਾ ਸਾਂਭਿਆ 1980 ਤੋਂ ਲੈ ਕੇ 35 ਸਾਲ ਹੋ ਗਏ ਨੇ ਤੇ ਉਹਦਾ ਸਿਲਾ ਸਾਨੂੰ ਕੀ ਮਿਲ ਰਿਹਾ ਬਿਲਕੁਲ ਇਹ ਕੀ ਦੇ ਰਹੇ ਨੇ ਤੇ ਜਿਨ੍ਹਾਂ ਦੇ ਲਈ ਕੀਤਾ ਉੱਥੋਂ ਵਾਲਾ ਉਹ ਰਜੀਮ ਜਿਹੜਾ ਹੈ ਉਹ ਭਾਰਤ ਨੂੰ ਸੱਚਾ ਦੋਸਤ ਦੱਸ ਰਿਹਾ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਪੀਰੀਅਡ 'ਚ ਵੀ ਪਾਕਿਸਤਾਨ ਖਲੋਤਾ ਔਰ ਮੈਨੂੰ ਯਾਦ ਹੈ ਵੀ ਇੱਥੇ ਇੱਕ ਥਿੰਕ ਟੈਂਕ ਡਿਸਕਸ਼ਨ 'ਚ ਮੁਸ਼ਾਹਿਦ ਹੁਸੈਨ ਉਦੋਂ ਉਹ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਪਰਸਨ ਸੀ ਆਏ ਮੇਰੇ ਪੁਰਾਣੇ ਮਿੱਤਰ ਵੀ ਨੇ ਔਰ ਉਹਨਾਂ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਬੇਸ਼ੱਕ ਅਸੀਂ 3 ਮਿਲੀਅਨ ਸਾਡੇ ਕੋਲ ਨੇ ਆਏ ਨੇ ਬਟ ਸਟਿਲ ਵੀ ਵੈਲਕਮ ਦੈਮ ਕਿਉਂਕਿ ਸਾਡੇ ਭਰਾ ਨੇ ਔਰ ਅਸੀਂ ਇਸ ਨੂੰ ਸੋ ਮੈਂ ਇਹ ਸਮਝਦਾ ਵੀ ਇਸ ਦੇ ਉਲਟ ਜਿਵੇਂ ਭਾਰਤ ਨੇ ਜਦੋਂ ਕਿ ਆਪ ਹੀ ਇਹਨਾਂ ਨੇ ਬੰਗਲਾਦੇਸ਼ ਦੇ ਨਾਂ ਥੱਲੇ ਕ੍ਰਾਈਸਿਸ ਕ੍ਰੀਏਟ ਕੀਤਾ ਔਰ 2-4 ਲੱਖ ਬੰਦਾ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਸੀ ਆਇਆ ਤੇ ਉਹਨਾਂ ਨੇ ਇਸ ਨੂੰ ਬਹਾਨਾ ਬਣਾ ਕੇ ਫੌਜੀ ਹਮਲਾ ਕੀਤਾ ਸੀ ਕਿ ਜੀ ਸਾਡੇ ਲਈ ਜਿਹੜੀ ਰਿਫਿਊਜੀ ਸਮੱਸਿਆ ਹੈ ਰਿਫਿਊਜੀ ਕ੍ਰਾਈਸਿਸ ਹੈ ਉਹ ਬੇਅਰ ਨਹੀਂ ਹੋ ਰਿਹਾ ਔਰ ਸਾਡੀ ਜਸਟੀਫਿਕੇਸ਼ਨ ਹੀ ਇਹ ਹੈ ਹਮਲੇ ਦੀ ਕਿ ਜੀ ਲੱਖਾਂ ਲੋਕ ਆ ਕੇ ਸਾਡੇ ਬਹਿ ਗਏ ਨੇ ਔਰ ਸਾਡੇ ਕੋਲ ਕੋਈ ਚੋਇਸ ਨਹੀਂ ਹੈ ਜੀ
ਹੁਣ ਜੇ ਪਾਕਿਸਤਾਨ ਦੀ ਇਲ ਇੰਟੈਂਸ਼ਨ ਹੁੰਦੀ ਕਿ ਉਹਨੇ ਅਫਗਾਨਿਸਤਾਨ ਨੂੰ ਹੀ ਹੜੱਪਣਾ, ਜਿਵੇਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਫਿਰ ਪਾਕਿਸਤਾਨ ਦੇ ਲਈ ਅਪਰਚੁਨਿਟੀ ਤਾਂ ਉਦੋਂ ਵੀ ਸੀ ਜੀ ਕਿ ਜੋ ਹੀ ਸੋਵੀਅਤ ਯੂਨੀਅਨ ਨੂੰ ਗਿਆ ਸੀ, ਉਹ ਸਿੱਧੇ ਤੌਰ ਤੇ ਵੀ ਜੇ ਸੋਵੀਅਤ ਯੂਨੀਅਨ ਨੇ ਟੇਕ ਓਵਰ ਕੀਤਾ ਹੈ ਤੇ ਭਾਰਤ ਉਹਦੀ ਸਪੋਰਟ, ਉਦੋਂ ਤਾਂ ਅਮਰੀਕਾ ਵੀ ਨਾਲ ਸੀ ਪਾਕਿਸਤਾਨ ਦੇ, CIA ਔਰ ISI ਦਾ ਜੁਆਇੰਟ ਆਪਰੇਸ਼ਨ ਸੀ ਮੁਜਾਹਿਦੀਨ ਨੂੰ ਟ੍ਰੇਨ ਕਰਨਾ, ਪਰ ਉਹਨਾਂ ਨੇ ਉਹਨਾਂ 3 ਮਿਲੀਅਨ ਨੂੰ ਸਾਂਭਿਆ ਵੀ, ਔਰ ਇਹਦੇ ਬਾਅਦ ਔਰ ਉੱਥੇ ਸੋਵੀਅਤ ਯੂਨੀਅਨ ਨੂੰ ਡਿਫੀਟ ਕਰਨ ਦੇ ਲਈ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਕੁਰਬਾਨੀ ਦਿੱਤੀ, ਕਿੰਨੇ ਵੱਡੇ ਲੈਵਲ ਦੇ ਉੱਤੇ। ਹੁਣ ਅੱਜ ਜਦੋਂ ਅਸੀਂ ਮੈਂ ਗਰਾਊਂਡ ਰਿਐਲਿਟੀ ਦੀ ਗੱਲ ਕਰਦਾ, ਔਰ ਇਹ ਰਿਪੋਰਟ ਕਿਸੇ ਪਾਕਿਸਤਾਨੀ ਜਰਨਲਿਸਟ ਦੀ ਨਹੀਂ ਹੈ, ਕਿਸੇ ਹੋਰ ਦੀ ਨਹੀਂ ਹੈ ਕਿ ਕਿਸੇ ਨੇ ਪੈਸੇ ਦੇ ਕੇ ਲਵਾਈ ਜਿਵੇਂ ਇੰਡੀਅਨਸ ਅੱਜ ਕੱਲ੍ਹ ਇਹ ਕੰਮ ਕਰਦੇ ਨੇ। ਇਹ BBC ਦੀ ਰਿਪੋਰਟ ਹੈ ਕਿ ਤਾਲਿਬਾਨ ਨਾਓ ਪ੍ਰੈਜ਼ੈਂਟ in 70% of Afghanistan, 1.5 crore Afghans live in areas with the group's presence. ਹੁਣ ਲਗਭਗ 30 ਮਿਲੀਅਨ ਹੀ ਪੋਪੂਲੇਸ਼ਨ ਹੈ ਅਫਗਾਨਿਸਤਾਨ ਦੀ, ਤੇ 1.5 ਕਰੋੜ ਦਾ ਮਤਲਬ ਹੈ 15 ਮਿਲੀਅਨ, 1.5 ਕਰੋੜ ਜੀ। 15 ਮਿਲੀਅਨ ਲੋਕ ਆਲਰੇਡੀ ਜਿਹੜੇ ਨੇ ਉਹ ਤਾਲਿਬਾਨ ਦੀ ਪ੍ਰੈਜ਼ੈਂਸ ਵਾਲੇ ਖਿੱਤੇ ਦੇ ਵਿੱਚ ਉਹਨਾਂ ਨੂੰ ਤੁਸੀਂ ਇਹਨੂੰ ਇਹੀ ਪੜ੍ਹਿਆ ਜਾਏ ਵੀ ਉਹਨਾਂ ਦੇ ਰਾਜ 'ਚ ਹੀ ਰਹਿ ਰਹੇ ਨੇ, ਔਰ ਉਹਨਾਂ ਨੇ 70% ਦੇ ਵਿੱਚ ਆਪਣੀ ਪ੍ਰੈਜ਼ੈਂਸ ਜਿਹੜੀ ਹੈ ਰੱਖੀ ਹੈ। ਇਹ ਵੀ ਇਹਨਾਂ ਨੇ ਬੜੀ ਕੰਜ਼ਰਵੇਟਿਵ ਫਿਗਰ ਦਿੱਤੀ ਹੈ। ਜੇ ਕਾਬਲ ਦੇ ਵਿੱਚ ਉਹ ਮਰਜ਼ੀ ਨਾਲ ਸਟ੍ਰਾਈਕ ਕਰ ਰਹੇ ਨੇ, ਇਹ ਤਾਂ ਕਾਬਲ ਵੀ ਇਹਨਾਂ ਦੇ ਕੰਟਰੋਲ 'ਚ ਨਹੀਂ ਹੈ। ਬਿਲਕੁਲ। ਔਰ ਇਹਨੂੰ ਮੈਂ ਖਬਰ ਨੂੰ ਜਿਹੜਾ ਥੋੜੀ ਡਿਟੇਲ 'ਚ ਪੜ੍ਹ ਦਿੰਨੇ ਕਿ ਤਾਂ ਕਿ ਆਈਡੀਆ ਹੋਏ ਵੀ ਉੱਥੇ ਗਰਾਊਂਡ ਰਿਐਲਿਟੀ ਕੀ ਹੈ। ਜਦੋਂ ਇਹ ਪਾਕਿਸਤਾਨ ਤੋਂ ਐਕਸਪੈਕਟ ਕੀਤਾ ਜਾਂਦਾ ਜੀ ਉਹ ਡਿਲੀਵਰ ਨਹੀਂ ਕਰ ਰਿਹਾ, ਫਿਰ ਇਹ ਵੀ ਦੇਖਣਾ ਹੈ ਕਿ ਵੀ ਉਹ ਫੀਅਰਸਲੀ ਇੰਡੀਪੈਂਡੈਂਟ ਪਠਾਨ ਨੇ ਜੀ, ਔਰ ਜੇ ਉਹਨਾਂ ਨੇ ਅਮਰੀਕਾ ਦੂਜਿਆਂ ਤੀਜਿਆਂ ਦੀ ਪਰਵਾਹ ਨਹੀਂ ਕੀਤੀ ਤੇ ਉਹ ਕੋਈ ਕਿਸੇ ਦੀ ਡਿਕਟੇਟ ਨਹੀਂ ਮੰਨਦੇ ਕਿ ਜੀ ਇਹ ਕਹਿਣ ਜੇ ਤੁਸੀਂ ਇੱਥੋਂ ਨਿਕਲ ਜਾਓ ਜੋ ਉੱਥੇ ਆ ਜਾਓ। ਹਾਂ, ਉਹਨਾਂ ਦੇ ਨਾਲ ਤੁਸੀਂ ਐਜ਼ ਇਕੁਅਲਸ ਡੀਲ ਕਰ ਸਕਦੇ ਹੋ, ਔਰ ਉਹਨਾਂ ਨੂੰ ਤੁਸੀਂ ਇੱਕ ਰਿਸਪੈਕਟ ਦੇ ਨਾਲ, ਇੱਕ ਕਰੈਕਟਰ ਹੈ ਅਫਗਾਨ ਦਾ ਜਿਵੇਂ ਸਿੱਖ ਦਾ ਕਰੈਕਟਰ ਹੈ, ਉਹ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਵੀ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਪਿਆਰ ਨਾਲ ਤਾਂ ਤੁਸੀਂ ਗੁਲਾਮੀ ਕਰਵਾ ਰਹੇ ਹੋ। ਅੰਗਰੇਜ਼ਾਂ ਨੇ ਕੀ ਕੀਤਾ ਜੀ? 200 ਸਾਲ ਉੱਥੇ ਰਹੇ ਨੇ, 100 ਸਾਲ ਪੰਜਾਬ ਉਹਨਾਂ ਦੇ ਥੱਲੇ ਰਿਹਾ, 98 ਸਾਲ ਉਹਨਾਂ ਨੇ ਕਿਵੇਂ ਉਹ ਪੰਜਾਬੀ ਸਿੱਖ ਹੋਏ, ਪੰਜਾਬੀ ਮੁਸਲਮਾਨ ਹੋਏ, ਕਿਉਂਕਿ ਉਹਨਾਂ ਨੇ ਉਸ ਕਰੈਕਟਰ ਨੂੰ ਸਮਝਿਆ ਸੀ। ਪਠਾਨ ਵੀ ਉਹਨਾਂ ਦੇ ਲਈ ਲੜੇ, ਅੰਗਰੇਜ਼ਾਂ ਦੇ ਲਈ, ਉਹਨਾਂ ਦੀਆਂ ਪੂਰੀਆਂ ਅਲੱਗ ਆਪਣੀਆਂ ਅਰੇਂਜਮੈਂਟ ਸੀ। ਸੋ ਉਹਨਾਂ ਨੂੰ ਜਾਂਚ ਸੀ ਕਿ ਵੀ ਕਿਵੇਂ ਕਿਹਨੂੰ ਕਿਹਦੇ ਸੁਭਾਅ ਮੁਤਾਬਕ ਵਰਤਣਾ। ਇਹ ਹੁਣ ਜੇ ਸਮਝਦੇ ਨੇ ਵੀ ਧੱਕੇ ਨਾਲ ਤੁਸੀਂ ਉਹਨਾਂ ਨੂੰ ਕੁਝ ਬਣਵਾ ਲੋਗੇ ਤੇ ਇਵੇਂ ਹੋਣਾ ਨਹੀਂ। ਔਰ ਇਹ ਤਾਲਿਬਾਨ, ਇਹ BBC ਦੀ ਰਿਪੋਰਟਿੰਗ, ਤਾਲਿਬਾਨ ਮਿਲੀਟੈਂਟਸ ਵਰ ਐਕਟਿਵ ਇਨ ਅਬਾਊਟ 70% ਆਫ ਅਫਗਾਨਿਸਤਾਨ ਬਾਈ ਨਵੰਬਰ 2017। ਇਹ ਰਿਪੋਰਟ ਨਵੰਬਰ 2017 ਦੀ ਹੈ। ਹੁਣ ਇਹਦੇ 'ਚ ਵੀ 2 ਮਹੀਨੇ ਹੋਰ ਜਿਹੜੇ ਨੇ ਉਹ ਲੰਘੇ ਨੇ, ਉਹਨਾਂ ਨੇ ਹੋਰ ਟੈਰੀਟਰੀ ਕਾਬੂ ਕੀਤੀ ਹੈ। BBC reported on Wednesday a study that the news network conducted between August and November 2017 showed that 1.5 crore Afghans, or close to 50% of the population, live in areas either controlled by Taliban or where the group has a strong presence. ਉਹਦਾ ਇੱਕੋ ਹੀ ਮਤਲਬ ਹੈ ਕਿ ਬਈ ਉਹ ਅੱਧੀ ਆਬਾਦੀ ਆਲਰੇਡੀ ਔਰ 70% ਏਰੀਆ 'ਚ ਉਹਨਾਂ ਦਾ ਅਫਗਾਨਿਸਤਾਨ ਦਾ ਇਨਫਲੂਐਂਸ ਹੈ। The BBC report said that 4% or 14 districts of the country are now fully controlled by the militant group. 14 ਜ਼ਿਲ੍ਹਿਆਂ ਦੇ ਉੱਤੇ ਉਹਨਾਂ ਦੀ ਪੂਰੀ ਹਕੂਮਤ ਹੈ। The study added that Taliban had an open or strong physical presence in 66% or 263 other districts in Afghanistan. ਹੁਣ 14 ਜ਼ਿਲ੍ਹਿਆਂ ਤੇ ਮੁਕੰਮਲ, 263 ਹੋਰ ਜ਼ਿਲ੍ਹਿਆਂ ਤੇ ਹੁਣ ਉਹ ਜਿਹਦਾ ਜ਼ਿਕਰ ਹੁੰਦਾ ਹੈ ਹੱਕਾਨੀ ਨੈਟਵਰਕ ਤੇ ਫਲਾਣਾ ਨੈਟਵਰਕ, ਉਹਨਾਂ ਨੂੰ ਪਾਕਿਸਤਾਨ 'ਚ ਪਨਾਹ ਲੈਣ ਦੀ ਕੀ ਲੋੜ ਹੈ ਜੀ? ਜੇ BBC ਦੀ ਰਿਪੋਰਟ ਨੂੰ ਮੰਨੀਏ ਕਿ ਭਾਈ ਉਹਨਾਂ ਦਾ 14 ਜ਼ਿਲ੍ਹਿਆਂ ਤੇ ਪੂਰਾ ਕੰਟਰੋਲ ਹੈ ਔਰ 263 ਕੰਟਰੋਲ ਵਰਗਾ ਹੀ ਹੈ, ਤੇ ਉਹ ਤਾਂ ਉੱਥੇ ਪਨਾਹ ਲੈ ਕੇ ਬੈਠੇ ਹੋਣਗੇ ਜਾਂ ਬੈਠਣਗੇ। ਬਿਲਕੁਲ। ਉਹ ਕਿਉਂ ਪਾਕਿਸਤਾਨ ਜਾਣਗੇ? ਇਹਨਾਂ ਦਾ ਉਹਨਾਂ ਨੂੰ ਲੱਗੇਗਾ ਵੀ ਪਤਾ ਨਹੀਂ ਕਦੋਂ ਸਾਨੂੰ ਗੁਆਟਾਨਾਮਾ ਬੇ ਤੋੜ ਦੇਣਾ ਕਿਹਨੇ। ਔਰ ਇਹ ਗੱਲ ਈਵਨ ਰਹੀ ਹੈ ਕਿ ਵੀ ਉਹ ਆਪਣੇ ਆਪ ਤੇ ਹੀ ਜਿਹੜਾ ਇਤਬਾਰ ਕਰਦੇ ਨੇ, ਉਹ ਠੀਕ ਹੈ ਵਰਤਦੇ ਨੇ ਹਰ ਇੱਕ ਨੂੰ, ਲੇਕਿਨ ਉਹਨਾਂ ਦਾ ਉਹ ਆਪਣੇ ਕਿਸਮ ਦੇ ਇੰਡੀਪੈਂਡੈਂਟ ਲੋਕ ਨੇ। The study comes in the wake of several attacks in Kabul over the past few weeks. On January 27, over 100 people were killed
when a bomb hidden in an ambulance close to the offices of European Union and High Peace Council buildings went off. देखो मैं ਇਹਦੇ ਚ ਕਲੀਅਰ ਕਰਦੇ ਹਾਂ ਅਸੀਂ ਇਹ ਸਿਵਿਲੀਅਨਸ ਦੇ ਜਿੱਥੇ ਬੰਬ ਧਮਾਕੇ ਆਮ ਲੋਕਾਂ ਨੂੰ ਮਾਰਨਾ ਬਾਜ਼ਾਰਾਂ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਇਹ ਮਾੜੇ ਕੰਮ ਨੇ ਪਰ ਗੱਲ ਜਦੋਂ ਅਸੀਂ ਗਰਾਊਂਡ ਰਿਐਲਿਟੀ ਦੀ ਕਰ ਰਹੇ ਹਾਂ ਵੀ ਜਿਨ੍ਹਾਂ ਦੀ ਤੁਸੀਂ ਹੋਂਦ ਨੂੰ ਤਸਲੀਮ ਨਹੀਂ ਕਰਨਾ ਚਾਹੁੰਦੇ ਕਿ ਜੀ ਤਾਲਿਬਾਨ ਨਾਲ ਜਿਵੇਂ ਟਰੰਪ ਨੇ ਕਿਹਾ ਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਉਹਨਾਂ ਨੂੰ ਕ੍ਰਸ਼ ਕਰ ਦਿਆਂਗੇ ਜੀ ਕ੍ਰਸ਼ ਤਾਂ ਤੁਹਾਡੇ ਤੋਂ ਹੋਇਆ ਨਹੀਂ 9/11 ਤੋਂ ਲੈ ਕੇ 18 ਸਾਲ ਤੁਹਾਨੂੰ ਹੋ ਗਏ ਨੇ 17 ਸਾਲ ਉਹ ਤਾਂ ਬੈਠੇ ਨੇ ਅੱਧੀ ਆਬਾਦੀ ਉਹਨਾਂ ਨੇ ਕੰਟਰੋਲ ਕੀਤੀ ਹੋਈ ਹੈ 70% ਏਰੀਆ ਉਹਨਾਂ ਦਾ ਇਹ ਗਰਾਊਂਡ ਰਿਐਲਿਟੀ ਹੈ ਹੁਣ ਇਹੀ ਗਰਾਊਂਡ ਰਿਐਲਿਟੀ ਅਮਰੀਕਾ ਦੇ ਜਿਸ ਪ੍ਰੈਜ਼ੀਡੈਂਟ ਨੇ ਵੀਅਤਨਾਮ 'ਚ ਸਮਝੀ ਸੀ ਉਹਨੇ ਆਰਡਰ ਕੀਤਾ ਸੀ ਵੀ ਫੌਜਾਂ ਚੁੱਕੋ ਵੀ ਅਸੀਂ ਲੜਾਈ ਹਾਰ ਚੁੱਕੇ ਜੀ 60,000 ਮਰਵਾ ਕੇ ਬਾਕੀ ਤਾਂ ਸੇਵ ਕੀਤੇ ਸੋ ਹੁਣ ਕੁੱਲ ਮਿਲਾ ਕੇ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਬਾਕੀ ਓਪਨ ਏਰੀਆ ਨੇ ਐਜ਼ ਮੈਨੀ ਐਜ਼ 15% ਆਫ ਦਾ ਡਿਸਟ੍ਰਿਕਟ ਫੇਸ ਅਟੈਕਸ ਐਟ ਲੀਸਟ ਟਵਾਈਸ ਐਵਰੀ ਵੀਕ ਔਰ ਅੱਗੇ ਸਾਰੀ ਇਹ ਡਿਟੇਲ ਹੈ ਵੀ ਕਿੱਥੇ ਕਿੱਥੇ ਕੀ ਚੱਲ ਰਿਹਾ ਔਰ ਉਹਨਾਂ ਨੇ ਕਿਹਾ ਕਿ ਵੀ 30% district in Afghanistan are under government control. Places in Helmand province like Sangin, Musa Kala and Nade Ali have fallen to Taliban since 2014. ਇਹ ਇਲਾਕੇ ਜਿਹੜੇ ਉਹਨਾਂ ਨੇ ਜਿੱਤੇ ਨੇ ਜੀ ਸੋ ਅਖੀਰ ਚ ਉਹਨਾਂ ਨੇ ਉਹੀ US ਪ੍ਰੈਜ਼ੀਡੈਂਟ ਦੀ ਗੱਲ ਕੀਤੀ ਹੈ ਵੀ ਉਹਨੇ ਇਹ ਕਿਹਾ ਪਰ ਉਹਨਾਂ ਨੇ ਕਿਹਾ ਵੀ ਆਲਰੇਡੀ ਜਿਹੜਾ ਵੱਡਾ ਹਿੱਸਾ ਅਫਗਾਨਿਸਤਾਨ ਦਾ ਉਹ ਤਾਲਿਬਾਨ ਦੇ ਕੰਟਰੋਲ 'ਚ ਹੈ ਸੋ ਮੈਂ ਸਮਝਦਾ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਗੁੱਡ ਸੈਂਸ ਵਿਲ ਪ੍ਰਵੇਲ ਜੀ ਕਿ ਵੀ ਕੋਈ ਠੀਕ ਗੱਲ ਦੀ ਇਹਨਾਂ ਨੂੰ ਸਮਝ ਆਏਗੀ ਔਰ ਗਰਾਊਂਡ ਰਿਐਲਿਟੀ ਦੇ ਨਾਲ ਕਰਦੇ ਆ ਇਹ ਜਿਹੜੇ ਨੇ ਪਾਕਿਸਤਾਨ ਦੇ ਨਾਲ ਆਪਣੇ ਸਬੰਧ ਚੰਗੇ ਕਰਕੇ ਉਸ ਮਸਲੇ ਦਾ ਉੱਥੇ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਜੀ ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਬੇਨਤੀ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ TV 84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਰਾਹੀਂ ਡੋਨੇਟ ਕਰ ਸਕਦੇ ਹੋ ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ ਜਾਂ ਤੁਸੀਂ ਇਕੱਠੇ ਵੀ ਕਰ ਸਕਦੇ ਹੋ ਤੁਸੀਂ ਜੋ ਸਕਰੀਨ ਤੇ ਦਿੱਤੇ ਗਏ ਪਤੇ ਨੇ ਉਸ ਦੇ ਉੱਪਰ ਤੁਸੀਂ ਮੇਲ ਵੀ ਕਰ ਸਕਦੇ ਹੋ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ